अस्सलाम वालेकुम जी। इस टाइम जी साढ़े नाल मौजूद है मैडम सुनीता धीर साहबा। बहुत सीनियर अदाकार हैं जी। इन्हां दे बारे च इन्हां दा तारफ जे चाहवां ते मैं 1 घंटे दा करा सकदा, पर मैं चाਹੁੰਦਾ ਵੀ ਅਸੀਂ ਇਹਨਾਂ ਦੀ ਮਿੱਠੀ ਬੋਲੀ ਦੇ ਵਿੱਚ ਆਪਣੇ ਬਾਰੇ ਚ ਆਪੇ ਹੀ ਦੱਸਣ ਸਾਨੂੰ। ਤੇ ਨਾਲ ਸਾਡੇ ਬੈਠੇ ਜੀ ਮੈਡਮ ਸਮਰੀਨ ਸਾਹਿਬਾ, ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਤੇ ਅਸੀਂ ਪਹਿਲਾਂ ਮੈਡਮ ਨੂੰ ਕਹਾਂਗੇ ਵੀ ਆਪਣੇ ਬਾਰੇ ਚ ਨਾ ਕੁਝ ਥੋੜਾ ਬਹੁਤਾ ਦੱਸ ਦਿਓ, ਆਪਣੀ ਪੜ੍ਹਾਈ ਲਿਖਾਈ, ਜੰਮੇ ਪਲੇ ਕਿੱਥੇ, ਪਿਛੋਕੜ ਕੀ ਤੇ ਕਿੱਥੇ ਕਿੱਥੇ ਤੁਸੀਂ ਗਏ, ਉਹ ਸਾਰੀ ਗੱਲਬਾਤ ਤੁਸੀਂ ਦੱਸ ਦਿਓ। ਠੀਕ ਹੈ। ਹਾਂਜੀ। ਮੇਰਾ ਨਾਮ ਸੁਨੀਤਾ ਧੀਰ ਹੈ, ਡਾਕਟਰ ਸੁਨੀਤਾ ਧੀਰ ਵੀ ਕਹਿੰਦੇ ਨੇ ਮੈਨੂੰ, ਬਿਕੋਜ਼ ਮੈਂ PhD ਕੀਤੀ ਹੈ ਥੀਏਟਰ ਦੇ ਵਿੱਚ। ਅਤੇ ਮੈਂ 81 ਤੋਂ ਪੰਜਾਬੀ ਫਿਲਮਾਂ 'ਚ ਕੰਮ ਕਰ ਰਹੀ ਹਾਂ ਅਤੇ ਹਜੇ ਵੀ ਹੁਣ ਵੀ ਕਰ ਰਹੀ ਹਾਂ। ਮੇਰੀ ਪਹਿਲੀ ਫਿਲਮ ਚੰਨ ਪਰਦੇਸੀ ਸੀ, ਅਤੇ ਚੰਨ ਪਰਦੇਸੀ ਇੱਕ ਇਹੋ ਜਿਹੀ ਫਿਲਮ ਸੀ ਜਿਸ ਦੇ ਵਿੱਚ ਜਿਹੜਾ ਮੀਲ ਪੱਥਰ ਹੈ ਹਜੇ ਵੀ ਪੰਜਾਬੀ ਸਿਨੇਮਾ ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ PhD ਪੂਰੀ ਕੀਤੀ, ਅਮਰੀਕਾ ਤੋਂ PhD ਕੀਤੀ, ਅਤੇ ਮੈਂ ਫਿਰ ਆ ਕੇ ਫਿਲਮ ਕੀਤੀ ਜਦ PhD ਪੂਰੀ ਕਰ ਲਈ, ਬਦਲਾ ਜੱਟੀ ਦਾ। ਸਭ ਤੋਂ ਫੇਮਸ ਤਾਂ ਜੱਟਾਂ ਤੇ ਤਾਂ ਬਹੁਤ ਫਿਲਮਾਂ ਬਣੀਆਂ, ਬਟ ਜੱਟੀ ਤੇ ਇੱਕੋ ਹੀ ਫਿਲਮ ਬਣੀ ਹੈ ਅਤੇ ਉਹ ਬਹੁਤ ਜ਼ਿਆਦਾ ਲੋਕਾਂ 'ਚ ਪਾਪੂਲਰ ਹੋਈ। ਉਸ ਤੋਂ ਬਾਅਦ ਫਿਰ ਮੈਂ ਕਹਿਰ, ਵਿਸਾਖੀ, ਜਿਹਨੇ ਮੇਰਾ ਦਿਲ ਲੁੱਟਿਆ, ਦੈਨ ਯਾਰਾਂ ਨਾਲ ਬਹਾਰਾਂ, ਮੇਲ ਕਰਾ ਦੇ ਰੱਬਾ, ਰੱਬ ਦਾ ਰੇਡੀਓ, ਜੱਟ ਐਂਡ ਜੂਲੀਅਟ, ਰੱਬ ਦਾ ਰੇਡੀਓ 2, ਦੈਨ ਇਹੋ ਜਿਹੀਆਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਹਿੱਟ ਸਭ ਸਾਰੀਆਂ ਹਿੱਟ। ਹਾਂਜੀ। ਤੇ ਇਹਨਾਂ ਮੈਡਮ ਸਾਹਿਬਾਂ ਨਾਲ ਕੈਮਰੇ 'ਚ ਆ ਕੇ ਨਾ ਯਕੀਨ ਕਰੋ ਅਸੀਂ ਆਪਣਾ ਮਾਣ ਵਧਾਇਆ ਤੇ ਸਾਨੂੰ ਫਖਰ ਮਹਿਸੂਸ ਹੋ ਰਿਹਾ ਵੀ ਇੱਕ ਫਰੇਮ ਦੇ ਵਿੱਚ ਅਸੀਂ ਆ ਰਹੇ ਹਾਂ। ਤੇ ਮੈਡਮ ਜੀ ਨਾਲ ਤੁਸੀਂ ਸਮਰੀਨ ਅਕਸਰ ਸਾਹਿਬਾ ਹੈ ਜੀ, ਬੜੇ ਵੱਡੇ ਲਿਖਾਰੀ ਆ, ਸ਼ਾਇਰ ਵੀ ਆ, ਤੇ ਉੱਥੇ ਪੜ੍ਹਾਉਂਦੇ ਵੀ ਆ ਚੜ੍ਹਦੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ। ਜੀ 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 ਜੀ। ਤੁਸੀਂ ਵੀ ਆਪਣੇ ਬਾਰੇ 'ਚ ਜੀ ਆਪ ਦੱਸੋ। ਆਓ, ਮੈਨੂੰ ਤਾਂ ਮੈਂ ਦੱਸ ਸਕਦਾ ਪਰ ਸੋਹਣਾ ਲੱਗਿਆ ਜਿੱਦਾਂ ਨਹੀਂ, ਮਾਂ ਜੀ ਨੇ। ਬਿਲਕੁਲ 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 ਹਾਂਜੀ, ਜਿੱਦਾਂ ਇਹਨਾਂ ਨੇ, ਅੱਛਾ ਮੈਂ ਨਾ ਮੈਡਮ ਦੇ ਬਾਰੇ ਦੱਸ ਦਵਾਂ ਵੀ ਜਿੱਦਾਂ ਇਹਨਾਂ ਨੇ ਮਾਂ ਜੀ ਦਾ ਰੋਲ ਕੀਤਾ ਸੀ ਨਾ, ਰਾਣਾ ਜਵਾਰ ਸਾਹਿਬ, ਜਿੱਦਾਂ ਉਹ ਬਹੁਤ ਪਸੰਦ ਬਿਲਕੁਲ ਬਿਲਕੁਲ ਉਹ ਸਾਨੂੰ ਲੱਗਣ ਵੀ ਇਦਾਂ ਹੀ ਲੱਗ ਗਈਆਂ ਸਾਡੀ ਆਪਣੀ। ਹਾਂਜੀ ਹਾਂ ਸਹੀ। ਹਾਂਜੀ, ਤੇ ਤੁਸੀਂ ਗੱਲ ਕਰਿਓ। ਹਾਂਜੀ ਜੀ, ਮੈਂ ਡਾਕਟਰ ਸਿਮਰਨ ਅਕਸ ਮੈਮ ਦੇ ਵਾਂਗ ਮੈਂ ਵੀ PhD ਕੀਤੀ ਹੈ ਜਰਨਲਿਜ਼ਮ ਦੇ ਵਿੱਚ, ਤੇ ਜਰਨਲਿਜ਼ਮ ਸਬਜੈਕਟ ਹੀ ਪੜ੍ਹਾ ਰਹੀ ਹਾਂ ਕਾਲਜ ਦੇ ਵਿੱਚ, ਪ੍ਰੋਫੈਸਰ ਹਾਂ। ਔਰ ਨਾਲੋਂ ਨਾਲ ਮੈਮ ਦੇ ਅਧੀਨ ਸ਼ਾਗਿਰਦਾ ਮੈਮ ਦੇ ਥੀਏਟਰ ਆਰਟਿਸਟ ਹਾਂ ਜੀ, ਅਤੇ ਕੁਛ ਇੱਕ ਸ਼ਾਰਟ ਫਿਲਮ ਸੌਂਗਸ ਜਿਹੜੇ ਕੀਤੇ ਨੇ, ਪਰ ਮੁੱਖ ਰੂਪ ਦੇ ਵਿੱਚ ਰਾਈਟਰ ਹਾਂ। ਗਜ਼ਲਾਂ, ਕਵਿਤਾਵਾਂ, ਕਹਾਣੀਆਂ ਲਿਖਤੀਆਂ, 3 ਕਿਤਾਬਾਂ ਛਪ ਚੁੱਕੀਆਂ, ਅਤੇ ਹੁਣੀ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਲਾਹੌਰ ਦੇ ਵਿੱਚ ਹੋਈ ਆ, ਉੱਥੇ ਵੀ ਇੱਕ ਗਜ਼ਲਾਂ ਦੀ ਕਿਤਾਬ ਜੀ ਕਰਦਾ ਜਿਹੜੀ ਰਿਲੀਜ਼ ਕੀਤੀ ਹੈ। ਮਾਸ਼ਾਅੱਲਾ। ਬਸ ਇੰਨਾ ਕੀ ਹੈ ਜੀ। ਅੱਛਾ, ਤੁਹਾਡਾ ਜ਼ਿਲ੍ਹਾ ਜਿਹੜਾ ਉੱਥੇ ਆਪਣਾ ਦੱਸਿਓ। ਮੇਰਾ ਹੈ ਜੀ ਬਰਨਾਲਾ। ਬਠਿੰਡਾ ਤੁਸੀਂ ਸੁਣਿਆ ਹੋਣਾ, ਬਠਿੰਡਾ ਦੇ ਬਿਲਕੁਲ ਨੇੜੇ ਬਰਨਾਲਾ ਪੈਂਦਾ। ਅੱਛਾ, ਜ਼ਿਲ੍ਹਾ ਸੰਗਰੂਰ ਹੁੰਦਾ ਸੀ ਪਹਿਲਾਂ। ਹਾਂਜੀ, ਪਹਿਲਾਂ ਮੇਰਾ ਵੀ ਸੰਗਰੂਰ ਜ਼ਿਲ੍ਹਾ ਸੀਗਾ। ਸੰਗਰੂਰ ਹੁੰਦਾ ਸੀ ਉਹ ਪਹਿਲਾਂ। ਬਾਈ ਗੁਰਚੇਤ ਦਾ ਵੀ ਉਹੀ ਹੈ। ਉਹੀ ਹੈ ਜੀ। ਮੈਂ ਅਸੀਂ ਪਟਿਆਲੇ 'ਚ ਰਹਿੰਦੀ ਹਾਂ, ਗੁਰਜੀਤ ਵੀ ਪਟਿਆਲੇ 'ਚ ਰਹਿੰਦਾ। ਅੱਛਾ ਅੱਛਾ। ਇਹ ਆਰਟਿਸਟ ਸਾਡੇ ਮਾਲਵੇ ਦੇ ਜ਼ਿਆਦਾ ਹੁੰਦੇ ਨੇ, ਜ਼ਿਆਦਾ ਉਧਰ ਹੁੰਦੇ। ਕੋਈ ਪਾਣੀ ਦੇ ਵਿੱਚ ਹੈ ਖਾਸ ਕੁਛ। ਨਹੀਂ, ਐਕਚੁਅਲੀ ਉੱਥੇ ਜਿਹੜਾ ਇਲਾਕਾ ਹੈ ਬੜਾ ਪਿਓਰ ਹੈ। ਉਹ ਉਹਨਾਂ ਕੋਲ ਪੰਜਾਬੀ ਈਡੀਅਮ ਹੈ। ਬਿਲਕੁਲ ਜੇ ਤੁਹਾਡੇ ਬਿਲਕੁਲ ਕੋਲ ਪੰਜਾਬੀ ਈਡੀਅਮ ਹੈ, ਤੁਸੀਂ ਕੁਝ ਵੀ ਐਕਸੈਲ ਕਰ ਸਕਦੇ ਹੋ। ਬਿਲਕੁਲ ਹਾਂਜੀ। ਕਲਚਰ ਦੇ ਅੱਛਾ, ਮੈਡਮ ਜੀ ਨੂੰ ਅਸੀਂ ਕੈਮਰੇ ਦੇ ਰਾਹੀਂ ਕਹਾਂਗੇ ਵੀ ਤੁਸੀਂ ਸਾਡੇ ਪਾਕਿਸਤਾਨ ਦੇ ਵਿੱਚ ਵੀ ਕੋਈ ਦਿਖਾਓ ਜੀ, ਇੱਥੇ ਬਣਾ ਕੇ ਨਾ ਕੋਈ ਇਹੋ ਜਿਹਾ ਮੌਕਾ ਰੱਬ ਬਣਾਵੇ। ਰਾਣਾ ਸਾਹਿਬ ਨੂੰ ਅਸੀਂ ਦਰਖਾਸਤ ਕਰਾਂਗੇ। ਬਿਲਕੁਲ। ਹਾਂਜੀ। ਅੱਜ ਮਿਨਿਸਟਰ ਆਏ ਹੋਏ ਸੀ, ਮਿਨਿਸਟਰ ਵੀ ਆਏ। ਅਰੋੜਾ ਸਰ। ਤਾਂ ਮੈਨੂੰ ਉਸਮਾ ਬੁਖਾਰੀ ਸਾਹਿਬ। ਹਾਂ, ਉਸਮਾ ਬੁਖਾਰੀ ਸਾਹਿਬ। ਤੇ ਮੈਨੂੰ ਲੱਗਦਾ ਰਾਣਾ ਜੀ ਜ਼ਰੂਰ ਇਹੋ ਜਿਹਾ ਉਪਰਾਲਾ ਕਰਨਗੇ ਕਰਨਗੇ, ਕਿ ਆਪਾਂ ਇਕੱਠੇ ਪਲੇ ਕਰ ਸਕੀਏ Play ਸਾਰੇ ਕਰੀਏ, ਜਣੇ ਰਲ ਹਾਏ, ਹਾਏ, ਕੇ। ਹਾਏ। ਜਿੱਦਾਂ ਮੈਡਮ ਦਾ ਇੱਕ ਅਸੀਂ ਆਪਣਾ ਪਲੇ ਹੈ ਤਿਆਰ ਕੀਤਾ ਹੋਇਆ, ਅਡਾਪਸ਼ਨ ਬਹੁਤ ਸੋਹਣੀ ਮੈਮ ਨੇ ਆਪਣੇ ਡਿਪਾਰਟਮੈਂਟ ਵੱਲੋਂ ਕੀਤੀ ਹੋਈ, ਕਿ ਕਰਮਾਂ ਵਾਲੀ ਨਾਟਕ ਹੈ, ਉਹਨਾਂ ਨੇ ਤਿਆਰ ਕੀਤਾ ਹੋਇਆ। 47 ਦੀ ਜਰਨੀ ਹੈ ਵੀ, ਰੀਅਲ ਸਟੋਰੀ ਤੇ ਬੇਸਡ ਹੈ। ਕਸ਼ਮੀਰੀ ਲਾਲ ਜ਼ਾਕਿਰ ਦਾ ਨਾਵਲ ਹੈ। ਅਸੀਂ ਉਹਦੇ ਤੋਂ ਬੱਚਿਆਂ ਦੇ ਉਹਦੇ ਲਈ ਸਕ੍ਰਿਪਟ ਬਣਾਈ ਸੀ। ਮੇਰਾ ਬਹੁਤ ਜੀ ਕਰ ਰਿਹਾ ਕਿ ਮੈਂ ਉਹ ਪਲੇ ਇੱਥੇ ਕਰਾਂ। ਇਨਸ਼ਾਅੱਲਾ ਜੇ ਰੱਬ ਨੇ ਚਾਹਿਆ ਨਾ ਤੇ ਉਹ ਅਸੀਂ ਕਰਾਂਗੇ। ਹਾਂਜੀ, ਕਿਉਂ ਨਹੀਂ, ਅਸੀਂ ਤਾਂ ਉਹ ਕਰਾਂਗੇ। ਉਹ ਇਹ ਹੈ ਕਿ ਜਦੋਂ ਦੋਨਾਂ ਪਾਸਿਆਂ ਦੀ ਕਹਾਣੀ ਹੈ, ਤਾਂ ਮੈਨੂੰ ਲੱਗਦਾ ਕਿ ਦੋਵੇਂ ਪਾਸਿਆਂ ਦੇ ਲੋਕ ਦੇਖਣ, ਹਨਾ। ਔਰ ਆਪਣੇ ਚ ਤੇ ਸਾਂਝਾ ਹੀ ਬਹੁਤ ਜ਼ਿਆਦਾ ਨੇ, ਆਪਣੇ ਚ ਤਾਂ ਕੋਈ ਵਖਰੇਵਾਂ ਹੈ ਹੀ ਨਹੀਂ ਆ। ਤੇ ਜਦੋਂ ਫਿਰ ਉਧਰਲੇ ਅਦਾਕਾਰ ਇੱਧਰਲੇ ਅਦਾਕਾਰਾਂ ਨਾਲ ਮਿਲ ਕੇ ਨਾਟਕ ਕਰਨਗੇ, ਕਿਆ ਬਾਤ ਹੈ। ਤੇ ਫਿਰ ਇੱਕ ਰੰਗ ਹੀ ਹੋਰ ਹੈ। ਅੱਛਾ ਸਮਰੀਨ ਸਾਹਿਬਾ, ਤੁਹਾਡੇ ਬਹੁਤ ਮਿਹਰਬਾਨੀ। ਅਸਲ 'ਚ ਨਾ ਜੀ ਇਹਨਾਂ ਨੂੰ ਬਹੁਤ ਲੋਕਾਂ ਨੇ ਥਕਾਇਆ ਪਿਆ, ਇੰਟਰਵਿਊ ਲੈ, ਤਸਵੀਰਾਂ ਖਿਚਾ, ਤੇ ਹਾਂਜੀ ਨਹੀਂ, ਅਸੀਂ ਥੱਕਦੇ ਨਹੀਂ। ਤੇ ਮੈਂ ਨਾ ਬਹੁਤਾ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦਾ। ਬਸ ਮੈਂ ਇਹੀ ਚਾਹੁੰਦਾ ਸੀ
ਵੀ ਮੈਂ ਤੁਹਾਡੇ ਨਾਲ ਕੈਮਰੇ 'ਚ ਆ ਜਾਵਾਂ? ਨਹੀਂ ਨਹੀਂ ਮੇਰਾ ਇਹ ਬਹੁਤ ਸ਼ੌਕ ਸ਼ੁਕਰੀਆ। ਸਾਨੂੰ ਤਾਂ ਬਹੁਤ ਚੰਗਾ ਲੱਗਦਾ ਜਦ ਲੋਕ ਉਰੇ ਅਸੀਂ ਮਾਰਕੀਟ ਜਾਂਦੇ ਆ ਪਛਾਣਦੇ ਆ। ਬਿਲਕੁਲ, ਪਰਸੋਂ ਮੈਂ ਲਿਬਰਟੀ ਗਈ ਸੀ, ਹਾਂਜੀ। ਈਵਨ ਭਾਬੀ ਜੀ ਨਾਲ ਸੀਗੇ, ਜੀ, ਤੁਹਾਡੇ ਜੀ। ਵਾਈਫ, ਤੇ ਇੱਕ ਲੜਕੀ ਆਈ ਬੁਰਕੇ ਵਾਲੀ ਸੀ, ਮੈਂ ਦੇਖ ਕੇ ਡਰ ਗਈ, ਉਹ ਮੇਰਾ ਹੱਥ ਫੜਾ ਰਹੀ ਸੀ ਤੇ ਮੈਨੂੰ ਕਹਿੰਦੀ ਹੱਥ ਚੁੰਮ ਕੇ ਮੇਰਾ ਚਲੀ ਗਈ, ਹਾਂ, ਕਹਿੰਦੀ ਕਿਆ ਆਈ ਬਾਤ। ਲਵ ਯੂਰ ਰੋਲਸ। ਕਿਆ ਬਾਤ ਹਾਂਜੀ ਇਹ ਤਾਂ ਨਹੀਂ ਤੁਸੀਂ ਲਾਹੌਰ 'ਚ ਬੈਠੇ ਆ, ਤੁਸੀਂ ਕਿਤੇ ਨਿਕਲੋ ਨਾ ਲਾਹੌਰ ਹਾਂ। ਤੋਂ ਬਾਅਦ ਹਾਂਜੀ ਜਿਹੜੇ ਹੈਗੇ ਇਲਾਕੇ ਪਿੰਡਾਂ ਦੇ ਲੈਲਪੁਰਾ ਜਾਂ ਲੋਕ ਤੁਹਾਡੇ ਜ਼ਮੀਨ ਤੇ ਪੈਰ ਹੀ ਨਾ ਲੱਗਣ ਦੇਣ। ਸਹੀ ਸਹੀ ਹਾਂਜੀ। ਸਹੀ। ਪਰ ਸਾਨੂੰ ਵੀਜ਼ਾ ਲਾਹੌਰ ਦਾ ਦਿੰਦੇ। ਹਾਂਜੀ ਤੁਹਾਡੀਆਂ ਫਿਲਮਾਂ ਨਾ ਮੇਰੀਆਂ ਜਿਹੜੀਆਂ ਅੰਮੀ ਹੋਣੀਆਂ ਸਾਡੀਆਂ ਬੀਬੀਆਂ ਸਾਰੀਆਂ ਤੁਹਾਨੂੰ ਜਾਣਦੀਆਂ ਬੈਠ ਕੇ ਪਛਾਣਦੀਆਂ। ਸਹੀ। ਜੇ ਕਿਤੇ ਤੁਸੀਂ ਮੇਰੇ ਪਿੰਡ ਕਿਆ ਵਾਲੇ ਬਾਤ ਪਾਸੇ ਉੱਧਰ ਜਾਓ ਨਾ ਤੇ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹੇ ਵੀ ਪਿਆਰ ਕਿੱਦਾਂ ਦਿੱਤਾ ਲੋਕਾਂ ਨੇ। ਅਗਲੀ ਵਾਰ ਆਪਾਂ ਐਦਾਂ ਹੀ ਕਰਾਂਗੇ। ਅਗਲੀ ਵਾਰ ਅਸੀਂ ਰਹਿਣਾ ਵੀ ਘਰਾਂ ਰਾਣਾ 'ਚ ਜੀ ਹੀ। ਡਿਊਟੀ ਲਾ ਸਾਨੂੰ ਘੁਮਾ ਕੇ ਲਿਆਓ। ਅਸੀਂ ਇਹ ਹੋਟਲ 'ਚ ਨਹੀਂ ਅਗਲੀ ਵਾਰ ਰਹਿਣਾ, ਫਿਰ ਅਸੀਂ ਘਰੇ ਰਹਾਂਗੇ। ਘਰੇ ਤੇ ਮੈਂ ਚਾਹੁੰਦੀ ਹਾਂ ਕਿ ਇਸ ਵੀਡੀਓ ਨੂੰ ਖਤਮ ਕਰਨ ਲਈ ਹੈ ਨਾ, ਮੈਂ ਇੱਕ ਸ਼ੇਅਰ ਦੇ ਨਾਲ ਖਤਮ ਕਰਨਾ ਚਾਹੁੰਦੀ ਹਾਂ। ਹੋਰ ਗੱਲਾਂ ਕਰ ਲੈਣ ਦੇ ਦੋ। ਹਾਈ ਹਾਈ। ਬੜਾ ਮਜ਼ਾ ਇਹ ਰਾਣਾ ਸਰ ਦੀ ਫਿਰ ਮੰਗ ਨਹੀਂ, ਉਹ ਸ਼ਾਇਰ ਆ ਤੁਸੀਂ, ਉਹ ਜ਼ਰੂਰ ਦੱਸੋ, ਹਿੱਸਾ ਤਾਂ ਪਾਓ, ਜੀ। ਉਹ ਪਤਾ ਤਾਂ ਲੱਗੇ ਵੀ ਸ਼ਾਇਰ। ਜੀ। ਤੇ ਇਸ ਮੁਹੱਬਤ ਦੇ ਸਾਰੀ ਦੇ ਨਾਂ ਤੇ ਕਿ ਉਸ ਨੂੰ ਉਸ ਦਾ ਸ਼ਹਿਰ ਮੁਬਾਰਕ, ਹਾਂ ਉਸ ਨੂੰ ਉਸ ਦਾ ਸ਼ਹਿਰ ਮੁਬਾਰਕ, ਸਾਨੂੰ ਪਿੰਡ ਦੀ ਨਹਿਰ ਮੁਬਾਰਕ। ਵਾਹ ਨੈਣ ਨੈਣਾ ਵਿੱਚ ਪਾ ਕੇ ਤੱਕੇ, ਉੱਤੋਂ ਆਖੇ ਕਹਿਰ ਮੁਬਾਰਕ, ਤੇ ਤੈਨੂੰ ਸਾਥੋਂ ਨਾ ਨਹੀਂ ਹੋਣੀ, ਹਾਂ ਤੈਨੂੰ ਸਾਥੋਂ ਨਾ ਨਹੀਂ ਹੋਣੀ, ਤੇਰੇ ਹੱਥੋਂ ਜ਼ਹਿਰ ਮੁਬਾਰਕ। ਵਾਹ ਕੀ ਬਾਤ ਹੈ। ਸੋ ਜੀ ਇਹ ਤਾਂ ਮੁਹੱਬਤ ਹੈ, ਅਸੀਂ ਕੋਈ ਥੱਕਦੇ ਨਹੀਂ। ਇੱਥੋਂ ਤੇ ਸਾਨੂੰ ਜ਼ਹਿਰ ਵੀ ਮਿਲ ਜੇ, ਉਹ ਵੀ ਮੈਨੂੰ ਲੱਗਦਾ ਮਾਖਿਓ ਮਿੱਠਾ ਹੀ ਹੋਣਾ ਤੁਸੀਂ ਹੈ। ਦੇਖੋ ਨਾ ਜੀ, ਤੁਹਾਡਾ ਜਿਹੜਾ ਮੁਹੱਬਤ, ਜਦੋਂ ਤੁਹਾਡਾ ਅਸੀਂ ਫੇਸ ਇੰਪ੍ਰੈਸ਼ਨ ਦੇਖਦੇ ਆ ਨਾ, ਹਾਂਜੀ। ਤੁਹਾਡੀ ਖੁਸ਼ੀ ਨੂੰ ਦੇਖਦੇ ਆ ਨਾ, ਤੁਹਾਡੇ ਚਿਹਰਿਆਂ ਦਾ, ਹਾਂਜੀ। ਸਾਨੂੰ ਉਸ ਤੋਂ ਵੀ ਜ਼ਿਆਦਾ ਮਜ਼ਾ ਆਉਂਦਾ, ਜ਼ਿਆਦਾ ਸਕੂਨ ਮਿਲਦਾ। ਰੱਬ ਤੁਹਾਨੂੰ ਨਾ ਲੰਬੀ ਜ਼ਿੰਦਗੀ ਦੇਵੇ, ਰੱਬ ਤੁਹਾਨੂੰ ਸਲਾਮਤ ਰੱਖੇ, ਤੁਹਾਨੂੰ ਬਹੁਤ ਤੁਸੀਂ ਸ਼ੁਕਰੀਆ। ਆਉਂਦੇ ਜਾਂਦੇ ਰਹੋ ਬਸ। ਬੇਸ਼ੱਕ। ਤੇ ਤੁਹਾਨੂੰ ਅਗਲਾ ਮਿਲ ਕੇ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਰਾਣਾ ਜੀ ਦਾ ਬਾਰ-ਬਾਰ ਥੈਂਕਸ ਕਰਾਂਗੇ ਕਿ ਇੰਨੇ ਸੱਚੇ ਸੁੱਚੇ ਬੰਦੇ ਨਾਲ ਮਿਲਾਇਆ ਬਿਲਕੁਲ। ਤੁਸੀਂ ਹੁਣ ਜਦੋਂ ਆਣਾ ਨਾ ਦੁਬਾਰਾ, ਅਸੀਂ ਸਾਰਾ ਪ੍ਰੋਗਰਾਮ ਪਹਿਲਾਂ ਬਣਾ ਕੇ ਰੱਖਣਾ। ਠੀਕ ਹੈ, ਤੁਹਾਨੂੰ ਪੱਕਾ। ਕਿੱਥੇ ਕਿੱਥੇ ਕਿੱਦਾਂ ਲੈ ਕੇ ਜਾਣਾ। ਠੀਕ ਹੈ। ਹਾਂ ਪੰਜਾਬ ਪੂਰਾ ਦਿਖਾਣਾ ਪੂਰਾ ਦੇਖਣਾ, ਪੂਰਾ ਦੇਖਣਾ। ਥੈਂਕ ਯੂ, ਬਹੁਤ ਸ਼ੁਕਰੀਆ ਜੀ, Thank you. ਬਹੁਤ ਬਾਕੀ ਆਖਰੀ Thank you. ਬਹੁਤ ਧੰਨਵਾਦ ਜੀ।